ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਜਿਹੜੀ ਡਾਟਰ ਆ ਇਵਾਂਕਾ ਟਰੰਪ ਉਸ ਨੇ ਨਿਊਯਾਰਕ ਦੇ ਵਿੱਚ ਜੋ ਸਿਵਲ ਫਰਾਡ ਟ੍ਰਾਇਲ ਚੱਲ ਰਿਹਾ ਹੈਗਾ ਆ ਉਹਦੇ ਵਿੱਚ ਐਜ਼ ਏ ਵਿਟਨੈਸ ਟੈਸਟੀਮਨੀ ਦਿੱਤੀ ਹੈਗੀ ਆ। ਕਹਿੰਦੇ ਪਈ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸੋਮਵਾਰ ਨੂੰ ਸਟੈਂਡ ਲਿਆ ਸੀ ਤੇ ਅੱਜ ਉਹਨਾਂ ਦੀ ਜਿਹੜੀ ਡਾਟਰ ਆ ਉਹ ਲੈ ਰਹੀ ਹੈਗੀ ਸਟੈਂਡ ਵਿਟਨੈਸ। $250 ਮਿਲੀਅਨ ਦਾ ਲਾਸੂਟ ਆ ਨਿਊਯਾਰਕ ਦੇ ਅਟਾਰਨੀ ਜਨਰਲ ਆਫਿਸ ਵੱਲੋਂ ਅਲੈਜ ਕੀਤਾ ਗਿਆ ਹੈ ਕਿ ਪ੍ਰੈਜ਼ੀਡੈਂਟ ਟਰੰਪ ਤੇ ਉਹਨਾਂ ਦੇ ਕੋ ਡਿਫੈਂਡੈਂਟਸ ਨੇ ਜੋ ਆਪਣੀ ਉਹਨਾਂ ਦੇ ਐਸੈਟਸ ਆ ਉਹਨਾਂ ਦੀਆਂ ਪ੍ਰਾਪਰਟੀਆਂ ਆ ਉਹਨਾਂ ਦੀਆਂ ਪ੍ਰਾਈਸਿਸ ਵਧਾ ਕੇ ਜਿਹੜੇ ਆ ਲੋਨ ਲਏ ਹੈਗੇ ਆ। ਇਹ ਕੇਸ ਸਿਵਲ ਆ, ਕ੍ਰਿਮੀਨਲ ਨਹੀਂ ਹੈਗਾ। ਪਰ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਬਿਜ਼ਨੈਸਸ ਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਥ੍ਰੈਟ ਜ਼ਰੂਰ ਕਰਦਾ ਹੈ। ਜੀ ਕੁਝ ਈਮੇਲਸ ਇਸ ਹੁਣ ਅਦਾਲਤ ਵਿੱਚ ਜਿਹੜੀਆਂ ਸਾਹਮਣੇ ਪੇਸ਼ ਹੋਈਆਂ, ਕਹਿੰਦੇ ਇਵਾਂਕਾ ਟਰੰਪ ਨੇ ਪ੍ਰਪੋਜ਼ ਕੀਤਾ ਸੀਗਾ ਵੀ ਜਿਹੜੀ ਨੈਟ ਵਰਥ ਰਿਕੁਆਇਰਮੈਂਟ ਆ ਆਪਣੇ ਪਿਤਾ ਦੇ ਲਈ, ਜਿਹੜੇ ਡਿਊਚ ਬੈਂਕ ਤੋਂ ਲੋਨ ਲੈਣ ਦੇ ਲਈ, ਉਸ ਨੂੰ ਘਟਾ ਕੇ ਜਿਹੜਾ ਉਹ ਪੇਸ਼ ਕੀਤਾ ਜਾਵੇ। ਹਾਲ ਦੀ ਘੜੀ ਜਿਹੜਾ ਇਨਫਲੇਟਡ ਵੈਲਿਊ ਜਿਹੜਾ ਪੈਂਟ ਹਾਊਸ ਅਪਾਰਟਮੈਂਟ ਦਾ, ਉਹਦੇ ਨਾਲੋਂ ਉਹਨਾਂ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਆ। ਇਸ ਨੇ ਆਪਣੇ ਪਿਤਾ ਤੋਂ ਇਸ ਨੂੰ ਲੀਜ਼ ਦੇ ਉੱਤੇ ਲਿਆ ਹੋਇਆ ਸੀਗਾ। ਸੋ ਡਿਊਚ ਬੈਂਕ ਦੇ ਲੋਨਸ ਦੇ ਲਈ ਉਹਦੇ ਕਨੈਕਸ਼ਨ ਨੂੰ ਲੈ ਕੇ ਇਸ ਦੇ ਕੋਲੋਂ ਇਵਾਂਕਾ ਟਰੰਪ ਕੋਲੋਂ ਇਸ ਟਾਈਮ ਸਵਾਲ ਜਵਾਬ ਜਿਹੜੇ ਉਹ ਕੀਤੇ ਜਾ ਰਹੇ ਹੈਗੇ ਆ। ਹਾਲ ਦੀ ਘੜੀ ਕਹਿੰਦੇ ਵੀ ਕੋਰਟ ਦੇ ਵਿੱਚ ਕਿਸੇ ਵੀ ਕੈਮਰੇਜ਼ ਨੂੰ ਅਲਾਉ ਨਹੀਂ ਕੀਤਾ ਗਿਆ ਹੈਗਾ। ਸੋ ਇਹ ਇੱਕ ਸਿਵਲ ਫਰਾਡ ਦਾ ਜਿਹੜਾ ਕੇਸ ਆ ਟਰੰਪ ਹੁਣਾਂ ਦੇ ਉੱਤੇ ਚੱਲ ਰਿਹਾ ਆ। ਹੋਰ ਵੀ ਬਹੁਤ ਸਾਰੇ ਜਿਹੜੇ ਕ੍ਰਿਮੀਨਲ ਕੇਸਿਸ ਆ ਉਹ ਰਾਈਟ ਨਾਓ ਟਰੰਪ ਹੁਣਾਂ ਦੇ ਉੱਤੇ ਚੱਲ ਰਹੇ ਨੇ। ਉਹਨਾਂ ਦੇ ਵੀ ਇਵੈਂਚੁਅਲੀ ਜਿਹੜੇ ਟਰਾਇਲ ਆ ਜਲਦ ਸ਼ੁਰੂ ਜਿਹੜੇ ਉਹ ਹੋ ਸਕਦੇ ਆ। ਨਿਊਯਾਰਕ ਦੀ ਜਿਹੜੀ ਅਟਾਰਨੀ ਜਨਰਲ ਆ ਉਹਨਾਂ ਨੇ ਕਿਹਾ ਆ ਵੀ ਇਵਾਂਕਾ ਟਰੰਪ ਕਿਸੇ ਨਾ ਕਿਸੇ ਤਰੀਕੇ ਟਰੰਪ ਆਰਗੇਨਾਈਜੇਸ਼ਨ ਦੇ ਨਾਲ ਜੁੜੀ ਹੋਈ ਹੈਗੀ ਆ। ਲਟੀਸ਼ੀਆ ਜਿਹੜੀ ਜੇਮਸ ਆ ਉਹਨਾਂ ਨੇ ਇਹ ਜਿਹੜਾ ਦਾਅਵਾ ਆ ਉਸ ਦੇ ਵਿੱਚ ਕੀਤਾ ਆ। ਕਹਿੰਦੇ ਵੀ ਇਵਾਂਕਾ ਟਰੰਪ ਹੀ ਉਹ ਸ਼ਖਸ ਸੀਗਾ ਇੱਕ ਹਿਸਾਬ ਦੇ ਨਾਲ ਜਿਸ ਨੇ ਇਹ ਲੋਨਸ ਨੂੰ ਨੈਗੋਸ਼ੀਏਟ ਤੇ ਸਿਕਿਉਰ ਕਰਨ ਦੇ ਲਈ ਗੱਲਾਂ ਜਿਹੜੀਆਂ ਕੀਤੀਆਂ ਸੀਗੀਆਂ ਫੇਵਰੇਬਲ ਟਰਮਸ ਦੇ ਉੱਤੇ, ਜਿਹਦੇ ਵਿੱਚ ਇਹਨਾਂ ਨੇ ਗਲਤ ਫਰਾਡੂਲੈਂਟ ਸਟੇਟਮੈਂਟਸ ਜਿਹੜੀਆਂ ਫਾਈਨੈਂਸ਼ੀਅਲ ਕੰਡੀਸ਼ਨਸ ਦੀਆਂ ਉਸ ਉੱਤੇ ਦਿਖਾ ਕੇ ਲਏ ਆ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਜਿਹੜੀ ਡਾਟਰ ਆ ਇਵਾਂਕਾ ਟਰੰਪ ਉਸ ਨੇ ਨਿਊਯਾਰਕ ਦੇ ਵਿੱਚ ਜੋ ਸਿਵਲ ਫਰਾਡ ਟ੍ਰਾਇਲ ਚੱਲ ਰਿਹਾ ਹੈਗਾ ਆ ਉਹਦੇ ਵਿੱਚ ਐਜ਼ ਏ ਵਿਟਨੈਸ ਟੈਸਟੀਮਨੀ ਦਿੱਤੀ ਹੈਗੀ ਆ। ਕਹਿੰਦੇ ਪਈ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸੋਮਵਾਰ ਨੂੰ ਸਟੈਂਡ ਲਿਆ ਸੀ ਤੇ ਅੱਜ ਉਹਨਾਂ ਦੀ ਜਿਹੜੀ ਡਾਟਰ ਆ ਉਹ ਲੈ ਰਹੀ ਹੈਗੀ ਸਟੈਂਡ ਵਿਟਨੈਸ। $250 ਮਿਲੀਅਨ ਦਾ ਲਾਸੂਟ ਆ ਨਿਊਯਾਰਕ ਦੇ ਅਟਾਰਨੀ ਜਨਰਲ ਆਫਿਸ ਵੱਲੋਂ ਅਲੈਜ ਕੀਤਾ ਗਿਆ ਹੈ ਕਿ ਪ੍ਰੈਜ਼ੀਡੈਂਟ ਟਰੰਪ ਤੇ ਉਹਨਾਂ ਦੇ ਕੋ ਡਿਫੈਂਡੈਂਟਸ ਨੇ ਜੋ ਆਪਣੀ ਉਹਨਾਂ ਦੇ ਐਸੈਟਸ ਆ ਉਹਨਾਂ ਦੀਆਂ ਪ੍ਰਾਪਰਟੀਆਂ ਆ ਉਹਨਾਂ ਦੀਆਂ ਪ੍ਰਾਈਸਿਸ ਵਧਾ ਕੇ ਜਿਹੜੇ ਆ ਲੋਨ ਲਏ ਹੈਗੇ ਆ। ਇਹ ਕੇਸ ਸਿਵਲ ਆ, ਕ੍ਰਿਮੀਨਲ ਨਹੀਂ ਹੈਗਾ। ਪਰ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਬਿਜ਼ਨੈਸਸ ਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਥ੍ਰੈਟ ਜ਼ਰੂਰ ਕਰਦਾ ਹੈ। ਜੀ ਕੁਝ ਈਮੇਲਸ ਇਸ ਹੁਣ ਅਦਾਲਤ ਵਿੱਚ ਜਿਹੜੀਆਂ ਸਾਹਮਣੇ ਪੇਸ਼ ਹੋਈਆਂ, ਕਹਿੰਦੇ ਇਵਾਂਕਾ ਟਰੰਪ ਨੇ ਪ੍ਰਪੋਜ਼ ਕੀਤਾ ਸੀਗਾ ਵੀ ਜਿਹੜੀ ਨੈਟ ਵਰਥ ਰਿਕੁਆਇਰਮੈਂਟ ਆ ਆਪਣੇ ਪਿਤਾ ਦੇ ਲਈ, ਜਿਹੜੇ ਡਿਊਚ ਬੈਂਕ ਤੋਂ ਲੋਨ ਲੈਣ ਦੇ ਲਈ, ਉਸ ਨੂੰ ਘਟਾ ਕੇ ਜਿਹੜਾ ਉਹ ਪੇਸ਼ ਕੀਤਾ ਜਾਵੇ। ਹਾਲ ਦੀ ਘੜੀ ਜਿਹੜਾ ਇਨਫਲੇਟਡ ਵੈਲਿਊ ਜਿਹੜਾ ਪੈਂਟ ਹਾਊਸ ਅਪਾਰਟਮੈਂਟ ਦਾ, ਉਹਦੇ ਨਾਲੋਂ ਉਹਨਾਂ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਆ। ਇਸ ਨੇ ਆਪਣੇ ਪਿਤਾ ਤੋਂ ਇਸ ਨੂੰ ਲੀਜ਼ ਦੇ ਉੱਤੇ ਲਿਆ ਹੋਇਆ ਸੀਗਾ। ਸੋ ਡਿਊਚ ਬੈਂਕ ਦੇ ਲੋਨਸ ਦੇ ਲਈ ਉਹਦੇ ਕਨੈਕਸ਼ਨ ਨੂੰ ਲੈ ਕੇ ਇਸ ਦੇ ਕੋਲੋਂ ਇਵਾਂਕਾ ਟਰੰਪ ਕੋਲੋਂ ਇਸ ਟਾਈਮ ਸਵਾਲ ਜਵਾਬ ਜਿਹੜੇ ਉਹ ਕੀਤੇ ਜਾ ਰਹੇ ਹੈਗੇ ਆ। ਹਾਲ ਦੀ ਘੜੀ ਕਹਿੰਦੇ ਵੀ ਕੋਰਟ ਦੇ ਵਿੱਚ ਕਿਸੇ ਵੀ ਕੈਮਰੇਜ਼ ਨੂੰ ਅਲਾਉ ਨਹੀਂ ਕੀਤਾ ਗਿਆ ਹੈਗਾ। ਸੋ ਇਹ ਇੱਕ ਸਿਵਲ ਫਰਾਡ ਦਾ ਜਿਹੜਾ ਕੇਸ ਆ ਟਰੰਪ ਹੁਣਾਂ ਦੇ ਉੱਤੇ ਚੱਲ ਰਿਹਾ ਆ। ਹੋਰ ਵੀ ਬਹੁਤ ਸਾਰੇ ਜਿਹੜੇ ਕ੍ਰਿਮੀਨਲ ਕੇਸਿਸ ਆ ਉਹ ਰਾਈਟ ਨਾਓ ਟਰੰਪ ਹੁਣਾਂ ਦੇ ਉੱਤੇ ਚੱਲ ਰਹੇ ਨੇ। ਉਹਨਾਂ ਦੇ ਵੀ ਇਵੈਂਚੁਅਲੀ ਜਿਹੜੇ ਟਰਾਇਲ ਆ ਜਲਦ ਸ਼ੁਰੂ ਜਿਹੜੇ ਉਹ ਹੋ ਸਕਦੇ ਆ। ਨਿਊਯਾਰਕ ਦੀ ਜਿਹੜੀ ਅਟਾਰਨੀ ਜਨਰਲ ਆ ਉਹਨਾਂ ਨੇ ਕਿਹਾ ਆ ਵੀ ਇਵਾਂਕਾ ਟਰੰਪ ਕਿਸੇ ਨਾ ਕਿਸੇ ਤਰੀਕੇ ਟਰੰਪ ਆਰਗੇਨਾਈਜੇਸ਼ਨ ਦੇ ਨਾਲ ਜੁੜੀ ਹੋਈ ਹੈਗੀ ਆ। ਲਟੀਸ਼ੀਆ ਜਿਹੜੀ ਜੇਮਸ ਆ ਉਹਨਾਂ ਨੇ ਇਹ ਜਿਹੜਾ ਦਾਅਵਾ ਆ ਉਸ ਦੇ ਵਿੱਚ ਕੀਤਾ ਆ। ਕਹਿੰਦੇ ਵੀ ਇਵਾਂਕਾ ਟਰੰਪ ਹੀ ਉਹ ਸ਼ਖਸ ਸੀਗਾ ਇੱਕ ਹਿਸਾਬ ਦੇ ਨਾਲ ਜਿਸ ਨੇ ਇਹ ਲੋਨਸ ਨੂੰ ਨੈਗੋਸ਼ੀਏਟ
ਤੇ ਸਿਕਿਉਰ ਕਰਨ ਦੇ ਲਈ ਗੱਲਾਂ ਜਿਹੜੀਆਂ ਕੀਤੀਆਂ ਸੀਗੀਆਂ ਫੇਵਰੇਬਲ ਟਰਮਸ ਦੇ ਉੱਤੇ, ਜਿਹਦੇ ਵਿੱਚ ਇਹਨਾਂ ਨੇ ਗਲਤ ਫਰਾਡੂਲੈਂਟ ਸਟੇਟਮੈਂਟਸ ਜਿਹੜੀਆਂ ਫਾਈਨੈਂਸ਼ੀਅਲ ਕੰਡੀਸ਼ਨਸ ਦੀਆਂ ਉਸ ਉੱਤੇ ਦਿਖਾ ਕੇ ਲਏ ਆ।